एक गुरसिख वकील जो निहत्था ਜਿਹਦੇ ਕੋਲੇ ਕੋਈ ਵੈਪਨ ਨਹੀਂ, ਕੋਈ ਹਥਿਆਰ ਨਹੀਂ, ਕੋਈ ਕਿਰਚ ਕੁਝ ਨਹੀਂ ਦਿਖਾਈ ਦੇ ਰਿਹਾ। ਜਿਹੜੇ 20 25 30 ਜਾਣੇ ਵਕੀਲ ਆ ਜਿਹੜੇ ਉਹਨੂੰ ਬੁਰੀ ਤਰ੍ਹਾਂ ਨਾਲ ਮਾਰ ਰਹੇ ਆ, ਉਹਨੂੰ ਕੁੱਟ ਰਹੇ ਆ, ਉਹਦੇ ਗਲ ਪੈ ਰਹੇ ਆ। ਜੇ ਉਹ ਸਾਬਤ ਇਹ ਕਰ ਦਿੰਦੇ ਆ ਵੀ ਉਹਨੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸੈਲਫ ਡਿਫੈਂਸ ਦੇ ਲਈ ਜਿਹੜਾ ਉਹਨੂੰ ਮਾਰਿਆ ਬਚਾਅ ਦੇ ਲਈ, ਪਰ ਕਿਤੇ ਵੀ ਉਹ ਦੇਖ ਨਹੀਂ ਰਿਹਾ ਸੀ ਵੀ ਕੋਈ ਉਹ ਜਿੰਨੇ ਵੀ ਵਕੀਲ ਆ ਜਿਹੜੇ ਉਹਦੇ ਨਾਲ ਲੜ ਰਹੇ ਆ ਵੀ ਉਹ ਆਪਣੀ ਸੈਲਫ ਡਿਫੈਂਸ ਕਰ ਰਹੇ ਆ। ਉਤੋਂ ਸਿਰਫ ਇਹ ਸਾਫ਼ ਦਿਖਦਾ ਵੀ ਉਹਨੂੰ ਸਿਰਫ ਮਾਰ ਰਹੇ ਆ, ਉਹਨੂੰ ਇੱਕ ਟਾਰਗੇਟ ਕਰ ਰਹੇ ਆ। ਜੇ ਉਹਦੇ ਕੋਲੇ ਵੈਪਨ ਸੀ, ਵੇਖੋ ਆਰਮ ਐਕਟ ਲੱਗਦਾ ਆ ਜੇ ਕਿਸੇ ਕੋਲ ਨਜਾਇਜ਼ ਹਥਿਆਰ ਹੋਵੇ, ਕੋਈ ਵੈਪਨ ਹੋਣ ਉਦਾਂ ਦੇ ਅਨਲੀਗਲ ਹੋਣ, ਉਹ ਤੇ ਆਰਮ ਐਕਟ ਲੱਗਦਾ। ਪਰ ਮੈਂ ਕੀ ਕਹਿੰਦਾ ਵੀ ਆਰਮ ਐਕਟ ਤੁਸੀਂ ਇੱਕ ਗੁਰੂ ਦੇ ਕਕਾਰਾਂ ਤੇ ਇੱਕ ਆਰਮ ਐਕਟ ਲਾਓਗੇ, ਇੱਕ ਉਸ ਤੇ ਬੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੇ ਉਹਦੇ ਕਕਾਰ ਆ ਉਸ ਵੀਰ ਦੇ ਜਿਹੜੀ ਗਾਤਰੇ ਕਿਰਪਾਨ ਪਾਈ ਹੋਈ ਸੀ ਉਸ ਦਾ ਵੀ ਇੱਕ ਆਰਮ ਐਕਟ ਧਾਰਾ ਜਿਹੜੀ ਐਡ ਕਰਵਾਉਣ ਤੇ ਉਹਨਾਂ ਦਾ ਜ਼ੋਰ ਲੱਗਿਆ ਪਿਆ। ਜਿਹੜੇ ਬੰਦੇ ਸ਼ਰੇਆਮ ਜਿਨ੍ਹਾਂ ਦੀ ਵੀਡੀਓ ਤੱਕ ਵਾਇਰਲ ਹੋ ਰਹੀ ਆ, ਜਿਹੜੇ ਉਸ ਵਕੀਲ ਨੂੰ ਇਕੱਲੇ ਨੂੰ ਮਾਰ ਰਹੇ ਆ, ਇੰਨੇ ਜਾਣੇ ਵਕੀਲ ਰਲ ਕੇ, ਤਾਂ ਕੀ ਉਹਨਾਂ ਤੇ ਕੋਈ ਕ੍ਰਾਸ ਪਰਚਾ ਨਹੀਂ ਬਣਦਾ? ਕੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਬਣਦੀ? ਕਿੱਥੋਂ ਤੁਹਾਨੂੰ ਸਮਝ ਆਉਂਦਾ ਹੈ ਵੀ ਇੱਕ ਪਾਸੇ ਇੱਕ ਬੰਦਾ ਹੋਵੇ, ਇੱਕ ਪਾਸੇ 30 35 ਬੰਦੇ ਉਹਦੇ ਗਲ ਪੈ ਰਹੇ ਹੋਣ, ਉਹਨੂੰ ਧੱਕੇ ਮਾਰ ਰਹੇ ਹੋਣ, ਉਹਨੂੰ ਠੁੱਡੇ ਮਾਰ ਰਹੇ ਹੋਣ? ਉਹ ਕਿੱਥੇ ਸਾਨੂੰ ਸਮਝ ਆਉਂਦੀ ਆ ਵੀ ਕਿੱਥੇ ਕੋਈ ਇਨਸਾਨੀਅਤ ਹੈ? ਜਿੱਥੇ ਉਸ ਭਰਾ ਦੀ ਕੋਈ ਗਲਤੀ ਸਾਬਤ ਹੁੰਦੀ ਆ ਵੀ ਉਸ ਵਕੀਲ ਸਾਹਿਬ ਦੀ ਆ ਗਲਤੀ ਆ ਭਾਈ, ਉੱਥੇ ਉਹਨੂੰ ਉਹਦੀ ਬਣਦੀ ਸਜ਼ਾ ਕੋਰਟ ਦੇ ਸਕਦਾ ਹੈ, ਜਾਂ ਉੱਥੇ ਉਹਨੂੰ ਸਾਰੇ ਜਾਣੇ ਕਹਿ ਸਕਦੇ ਆ ਵੀ ਭਾਈ ਸਿੰਘਾ ਤੇਰੀ ਆ ਗਲਤੀ ਸੀ, ਇੱਥੇ ਤੂੰ ਆ ਸਜ਼ਾ ਦਾ ਹੱਕਦਾਰ ਹੈਗਾ। ਪਰ ਇਹ ਨਹੀਂ ਵੀ ਉਹਦੀ ਸ਼ਰੇ ਲੋਕਾਂ ਦੇ ਸਾਹਮਣੇ ਉਹਦੀ ਇੱਜ਼ਤ ਰੋਲੋ, ਉਹਨੂੰ 35 35 ਜਾਣੇ ਕੁੱਟੋ ਮਾਰੋ। ਫਿਰ ਤਾਂ ਸਾਨੂੰ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ। ਇੱਕ ਪਾਸੇ ਉਸ ਨੂੰ 30 35 ਜਾਣੇ ਮਾਰਦੇ ਆ, ਕੁੱਟਦੇ ਆ, ਉਹਦੇ ਕੋਲ ਕੋਈ ਵੈਪਨ ਨਹੀਂ, ਉਹਦੇ ਕੋਲ ਕੋਈ ਹਥਿਆਰ ਨਹੀਂ, ਉਸ ਦੇ ਬਾਵਜੂਦ ਜਿਹੜਾ ਤਾਂ ਪਰਚਾ ਬਣਦਾ ਸੀ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ, ਕੁੱਟਮਾਰ ਕੀਤੀ, ਤੇ ਹਾਲਾਂਕਿ ਉਹਦੇ ਜਿਹਦਾ ਨੁਕਸਾਨ ਹੋਇਆ ਉਹਦੇ ਤੇ ਪਰਚੇ ਪਾ ਦਿੱਤੇ ਗਏ। ਹਾਈ ਕੋਰਟ ਦੇ ਵਕੀਲਾਂ ਦੇ ਵੱਲੋਂ ਜਿਹੜਾ ਸਿੱਖ ਵਕੀਲ ਸਿਮਰਨਜੀਤ ਸਿੰਘ ਅਬਾਸੀ ਦੇ ਉੱਪਰ ਹਮਲਾ ਕੀਤਾ ਗਿਆ, ਇਹ ਵੀ ਕਿਹਾ ਜਾ ਰਿਹਾ ਕਿ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ? ਮਤਲਬ ਇਹ ਚੀਜ਼ ਜਦੋਂ ਤੁਸੀਂ ਆਪਣੇ ਇੱਕ ਨਿਊਟਰਲ ਹੋ ਕੇ ਦੇਖਦੇ ਹੋ ਵੀ ਇੱਦਾਂ ਇੱਕ ਹਜੂਮ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਵਕੀਲਾਂ ਦੇ ਵੱਲੋਂ ਵਕੀਲ ਨੂੰ ਕੁੱਟਿਆ ਜਾਵੇ, ਉਹ ਵੀ ਸਿੱਖ ਹੋਵੇ, ਕਿਵੇਂ ਦੇਖਦੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀਡੀਓ ਚੱਲਦੀ ਦੇਖਦੇ ਆ ਤੇ ਬੜਾ ਦੁੱਖ ਵੀ ਹੁੰਦਾ ਇਸ ਗੱਲ ਦਾ ਵੀ ਜਿੱਥੋਂ ਲੋਕਾਂ ਨੂੰ ਇਨਸਾਫ ਦੀ ਆਸ ਹੁੰਦੀ ਆ, ਜਿੱਥੋਂ ਇਨਸਾਫ ਦਿਵਾਏ ਜਾਂਦੇ ਆ ਦੁਨੀਆ ਭਰ ਦੇ ਲੋਕਾਂ ਨੂੰ, ਉੱਥੇ ਇੱਕ ਇਹੋ ਜਿਹੀ ਘਟਨਾ ਹੋ ਜਾਂਦੀ ਆ। ਇੱਕ ਗੁਰਸਿੱਖ ਵਕੀਲ ਜੋ ਨਿਹੱਥਾ ਜਿਹਦੇ ਕੋਲੇ ਕੋਈ ਵੈਪਨ ਨਹੀਂ, ਕੋਈ ਹਥਿਆਰ ਨਹੀਂ, ਕੋਈ ਕਿਰਚ ਕੁਝ ਨਹੀਂ ਦਿਖਾਈ ਦੇ ਰਿਹਾ। ਕਹਿਣ ਨੂੰ ਤਾਂ ਹੁਣ ਬਹੁਤ ਕੁਝ ਕਿਹਾ ਜਾ ਰਿਹਾ ਵੀ ਉਹਨੇ ਤਲਵਾਰਾਂ ਲਹਿਰਾਈਆਂ ਜਾਂ ਬਹੁਤ ਕੁਝ ਕੀਤਾ, ਪਰ ਉਹ ਨਿਹੱਥਾ ਇੱਕ ਵਕੀਲ ਸੀ। ਉਹਦੇ ਜਿਹੜੇ 20 25 30 ਜਾਣੇ ਵਕੀਲ ਆ ਜਿਹੜੇ ਉਹਨੂੰ ਬੁਰੀ ਤਰ੍ਹਾਂ ਨਾਲ ਮਾਰ ਰਹੇ ਆ, ਉਹਨੂੰ ਕੁੱਟ ਰਹੇ ਆ, ਉਹਦੇ ਗਲ ਪੈ ਰਹੇ ਆ। ਤੇ ਇਹ ਚੀਜ਼ ਇੱਥੋਂ ਦੇਖ ਕੇ ਇਹ ਹੋਇਆ ਵੀ ਦੇਖੋ, ਇੱਕ ਕਹਿੰਦੇ ਆ ਨਾ ਵੀ ਵਕੀਲਾਂ ਦੀ ਇੱਕ ਪੜ੍ਹਾਈ ਹੁੰਦੀ ਹੈ, ਇੱਕ ਵਕੀਲ ਹੁੰਦੇ ਆ, ਉਹਨਾਂ ਨੇ ਇੱਕ ਕਲਮ ਨਾਲ ਲੜਨਾ ਹੁੰਦਾ, ਉਹਨਾਂ ਨੇ ਇਨਸਾਫ ਦਿਵਾਉਣਾ ਹੁੰਦਾ ਕੋਰਟ ਦੇ ਵਿੱਚੋਂ, ਜੱਜ ਸਾਹਿਬ ਦੇ ਅੱਗਿਓਂ ਲੋਕਾਂ ਨੂੰ। ਪਰ ਮੈਂ ਕਹਿੰਦਾ ਵੀ ਜੇ ਉਸ ਵਕੀਲ ਸਾਹਿਬ ਨਾਲ ਕੋਈ ਤਕਰਾਰਬਾਜ਼ੀ ਸੀਗੀ ਜਾਂ ਕੋਈ ਉਹਨਾਂ ਦੀ ਕੋਈ ਗਲਤੀ ਸੀ ਤਾਂ ਉਹਨਾਂ ਨੂੰ ਕੋਰਟ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਸਜ਼ਾ ਦਵਾ ਦਿੰਦੇ, ਜਾਂ ਉਹਨਾਂ ਨੂੰ ਜੋ ਵੀ ਉਹਨਾਂ ਦਾ ਬਣਦਾ ਸੀਗਾ ਉਹ ਤੁਸੀਂ ਕੋਰਟ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਕਰ ਸਕਦੇ ਸੀ। ਪਰ ਇੱਕ ਸ਼ਰੇਆਮ ਜਿਹੜੀ ਦੁਨੀਆ ਦੇ ਵਿੱਚ ਇਹ ਤਸਵੀਰਾਂ ਗਈਆਂ, ਇੱਕ ਹਾਈ ਕੋਰਟ ਦੇ ਵਿੱਚੋਂ ਇੱਕ ਸਿੱਖ ਦਸਤਾਰ ਵਾਲੇ ਸਾਡੇ ਗੁਰਸਿੱਖ ਵਕੀਲ ਦੀਆਂ, ਤੇ ਬੜੀ ਵੱਡੀ ਤਰਾਸਦੀ ਆ, ਕੋਈ ਵੀ ਛਡਾ ਨਹੀਂ ਰਿਹਾ ਵਿੱਚ, ਤੇ ਸਾਡੇ ਹੋਰ ਵੀ ਪੱਗਾਂ ਵਾਲੇ ਵੀਰ ਆ ਜਿਹੜੇ ਉਹ ਵੀ ਉਹਦੇ ਨਾਲ ਕੁੱਟਮਾਰ ਕਰ ਰਹੇ ਆ। ਇਹ ਬਹੁਤ ਗਲਤ ਹੈ, ਇਹ ਹੋਣਾ ਨਹੀਂ ਹੀ ਵੈਸੇ ਚਾਹੀਦਾ। ਤੇ ਦੁੱਖ ਵੀ ਇਸ ਗੱਲ ਦਾ ਹੁੰਦਾ ਵੀ ਜਦੋਂ ਇੱਕ ਇਸ ਲੈਵਲ ਦੀ ਪੜ੍ਹਾਈ ਵਾਲੇ ਬੰਦੇ, ਇੱਕ ਤੁਸੀਂ ਅੱਜ ਦੀ ਜਨਰੇਸ਼ਨ ਤੁਹਾਨੂੰ ਦੇਖੂਗੀ ਤੇ ਉਹ ਕੀ ਕਰੂਗੀ ਵੀ ਅਸੀਂ ਵੀ ਇੱਦਾਂ ਲੜ ਪਿਆ ਕਰੀਏ ਜੇ ਕੋਈ ਗੱਲਬਾਤ ਹੋਵੇ ਤਾਂ। ਇਹ ਤਾਂ ਇੱਕ ਤੁਸੀਂ ਦੁਨੀਆ ਨੂੰ ਇਹ ਦਿਖਾਤਾ ਵੀ ਕਿਸੇ ਜੱਜ ਸਾਹਿਬ ਕੋਲ ਜਾਣ ਦੀ ਲੋੜ ਨਹੀਂ, ਕਿਤੇ ਲੋੜ ਨਹੀਂ। ਤੁਹਾਨੂੰ ਲੱਗਦਾ ਬੰਦਾ ਗਲਤ ਆ, ਉਹਨੂੰ ਇਕੱਠੇ ਹੋ ਕੇ ਮਾਰ ਪਿੱਟ ਦਿਓ ਕਰੋ। ਬਾਹਰ ਦੇ ਵਕੀਲਾਂ ਦੇ ਵੱਲੋਂ ਆਪਦਾ ਪੱਖ ਦਿੱਤਾ ਗਿਆ ਤਾਂ ਉਹਦੇ ਵਿੱਚ ਕੁਝ ਵਕੀਲਾਂ ਦੀ ਇਹ ਸਟੇਟਮੈਂਟ ਹੈ ਕਿ ਸਾਡੇ ਉੱਪਰ ਹਮਲਾਵਰ ਹੋ ਕੇ ਕਿਰਚ ਲੈ ਕੇ ਆਇਆ ਸੀ ਸਾਨੂੰ ਮਾਰਨ ਵਾਸਤੇ। ਦੇਖੋ ਜੀ, ਦੋ ਚੀਜ਼ਾਂ ਉਹ ਜਿਹੜੀਆਂ ਵੀਡੀਓ ਦੇ ਵਿੱਚ ਆਪਾਂ ਦੇਖਦੇ ਆ, ਆਪਣੀ ਬਾਤ ਆਪਾਂ ਸਾਰਾ ਉਹਨੂੰ ਬਰੀਕੀ ਦੇ ਨਾਲ ਦੇਖਿਆ, ਜਿੰਨੀਆਂ ਵੀ ਵੀਡੀਓ ਦੇਖੀਆਂ, ਪੱਖ ਸੁਣਿਆ, ਦੇਖਿਆ ਕਰਿਆ ਸਾਰਾ ਕੁਝ। ਉਸ ਕਿਸੇ ਵੀ ਵੀਡੀਓ ਦੇ ਵਿੱਚ ਉਸ ਵਕੀਲ ਵੀਰ ਕੋਲੇ ਕੋਈ ਵੈਪਨ ਨਹੀਂ ਸੀ, ਕੋਈ ਕਿਰਚ ਨਹੀਂ ਸੀ, ਕੋਈ ਕੁਛ ਨਹੀਂ ਸੀ।
ਦੇਖੋ ਜੇ ਉਹ ਸਾਬਤ ਇਹ ਕਰ ਦਿੰਦੇ ਆ ਵੀ ਉਹਨੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸੈਲਫ ਡਿਫੈਂਸ ਦੇ ਲਈ ਜਿਹੜਾ ਉਹਨੂੰ ਮਾਰਿਆ ਬਚਾਅ ਦੇ ਲਈ, ਪਰ ਕਿਤੇ ਵੀ ਉਹ ਦੇਖ ਨਹੀਂ ਰਿਹਾ ਸੀ ਵੀ ਉਹ ਜਿੰਨੇ ਵੀ ਵਕੀਲ ਆ ਜਿਹੜੇ ਉਹਦੇ ਨਾਲ ਲੜ ਰਹੇ ਆ ਵੀ ਉਹ ਆਪਣੀ ਸੈਲਫ ਡਿਫੈਂਸ ਕਰ ਰਹੇ ਆ। ਉੱਥੋਂ ਸਿਰਫ ਇਹ ਸਾਫ਼ ਦਿਖਦਾ ਵੀ ਉਹਨੂੰ ਸਿਰਫ ਮਾਰ ਰਹੇ ਆ, ਉਹਨੂੰ ਇੱਕ ਟਾਰਗੇਟ ਕਰ ਰਹੇ ਆ। ਜੇ ਉਹਦੇ ਕੋਲੇ ਵੈਪਨ ਸੀ, ਵੇਖੋ ਆਰਮ ਐਕਟ ਲੱਗਦਾ ਆ ਜੇ ਕਿਸੇ ਕੋਲ ਨਜਾਇਜ਼ ਹਥਿਆਰ ਹੋਵੇ, ਕੋਈ ਵੈਪਨ ਹੋਣ ਉੱਦਾਂ ਦੇ ਅਨਲੀਗਲ ਹੋਣ, ਉਹ 'ਤੇ ਆਰਮ ਐਕਟ ਲੱਗਦਾ। ਪਰ ਮੈਂ ਕੀ ਕਹਿੰਦਾ ਵੀ ਆਰਮ ਐਕਟ ਤੁਸੀਂ ਇੱਕ ਗੁਰੂ ਦੇ ਕਕਾਰਾਂ ਤੇ ਇੱਕ ਆਰਮ ਐਕਟ ਲਾਓਗੇ, ਇੱਕ ਉਸ ਤੇ ਬੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੇ ਉਹਦੇ ਕਕਾਰ ਆ ਉਸ ਵੀਰ ਦੇ ਜਿਹੜੀ ਗਾਤਰੇ ਕਿਰਪਾਨ ਪਾਈ ਹੋਈ ਸੀ ਉਸ ਦਾ ਵੀ ਇੱਕ ਉਹ ਆਰਮ ਐਕਟ ਧਾਰਾ ਜਿਹੜੀ ਐਡ ਕਰਵਾਉਣ ਤੇ ਉਹਨਾਂ ਦਾ ਜ਼ੋਰ ਲੱਗਿਆ ਪਿਆ, ਸਾਨੂੰ ਇਹ ਪਤਾ ਲੱਗਿਆ। ਤੇ ਮੈਂ ਕਹਿੰਦਾ ਵੀ ਜੇ ਹਾਂ ਤੁਸੀਂ ਸਾਬਤ ਕਰੋ ਵੀ ਅੰਦਰ ਉਹ ਵੈਪਨ ਲੈ ਕੇ ਆਇਆ, ਹਥਿਆਰ ਲੈ ਕੇ ਆਇਆ, ਉਹਨੇ ਤਲਵਾਰ ਲਹਿਰਾਈ ਆ, ਤੇ ਫਿਰ ਤਾਂ ਇਹਦੀ ਪੂਰੀ ਜਿਹੜੀ ਹਾਈ ਸਿਕਿਉਰਿਟੀ ਆ ਜਿਹੜੀ ਤੁਹਾਡੀ ਕੋਰਟ ਦੇ ਵਿੱਚ ਲੱਗੀ ਹੋਈ ਆ, ਫਿਰ ਤਾਂ ਉਹ ਜ਼ਿੰਮੇਵਾਰ ਆ, ਫਿਰ ਤਾਂ ਉਹ ਸਾਰੀ ਸਸਪੈਂਡ ਹੁੰਦੀ ਆ, ਫਿਰ ਤਾਂ ਉਹਨ 'ਤੇ ਐਕਸ਼ਨ ਆਉਂਦਾ ਆ, ਫਿਰ ਤਾਂ ਤੁਸੀਂ ਉਹਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰੋ ਵੀ ਬਾਈ ਬੰਦਾ ਇੱਕ ਜਿਹੜਾ ਨੰਗੀ ਕਰਦ ਨਹੀਂ ਅੰਦਰ ਲਿਜਾ ਸਕਦਾ, ਉਹ ਹਥਿਆਰ ਅੰਦਰ ਲੈ ਕੇ ਕਿੱਦਾਂ ਕੋਰਟ ਦੇ ਵਿੱਚ ਚਲ ਗਿਆ। ਸਭ ਤੋਂ ਵੱਡਾ ਸਵਾਲ ਉਹਨਾਂ ਤੇ ਪੈਦਾ ਹੁੰਦਾ। ਜਿਹੜੇ ਵਕੀਲ ਲੋਕਾਂ ਵਾਸਤੇ ਇੱਕ ਲੀਗਲ ਨਿਆਂ ਪ੍ਰਣਾਲੀ ਲੈ ਕੇ ਜਾਂਦੇ ਨੇ, ਤਾਂ ਕੀ ਲੱਗਦਾ ਕਿ ਉਹਨਾਂ ਦੇ ਵੱਲੋਂ ਜਿਹੜਾ ਫਿਰ ਆਰਮਜ਼ ਐਕਟ ਦੀ ਡਿਮਾਂਡ ਕੀਤੀ ਜਾ ਰਹੀ, ਉਹਨੂੰ ਆਧਾਰ ਕਿਹੜੀ ਚੀਜ਼ ਨੂੰ ਬਣਾਇਆ ਜਾ ਰਿਹਾ ਕਿ ਇਦਾਂ ਦਾ ਆਰਮਜ਼ ਐਕਟ ਜਦੋਂ ਉਹਦੇ ਕੋਲ ਨਜਾਇਜ਼ ਹਥਿਆਰ ਹੀ ਨਹੀਂ ਕੋਈ ਹੈਗਾ ਕਕਾਰਾਂ ਤੋਂ ਇਲਾਵਾ, ਫਿਰ ਆਰਮਜ਼ ਐਕਟ ਦੀ ਡਿਮਾਂਡ ਕਿਉਂ ਕੀਤੀ ਜਾ ਰਹੀ? ਦੇਖੋ ਜੀ ਬੜੀ ਵੱਡੀ ਤਰਾਸਦੀ ਇੱਥੇ ਕਹਿ ਸਕਦੇ ਆ। ਇੱਕ ਤਾਂ ਉਹਦੇ ਨਾਲ ਕੁੱਟਮਾਰ ਕੀਤੀ ਗਈ ਨਜਾਇਜ਼ ਉਸ ਵਕੀਲ ਵੀਰ ਨਾਲ, ਨੰਬਰ 2 ਤੇ ਉਹਦੇ ਨਾਲ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਉਹ ਬੰਦੇ ਦਾ ਯਾਰ ਅੰਦਰ ਕੀ ਕਹਿੰਦਾ ਹੋਊਗਾ ਜਦੋਂ ਹੁਣ ਇੱਕ ਉਹ ਬੰਦੇ ਨਾਲ ਧੱਕਾ ਹੋਇਆ ਹੋਵੇ, ਇੱਕ ਉਹਦੇ ਤੇ ਨਜਾਇਜ਼ ਧਾਰਾਵਾਂ ਲਵਾ ਕੇ, ਉਹਦੇ ਤੇ ਨਜਾਇਜ਼ ਪਰਚੇ ਪਵਾ ਕੇ, ਉੱਤੇ ਐਕਸਟਰਾ ਹੋਰ ਧਾਰਾਵਾਂ ਜਿਹੜੀਆਂ ਬਣਦੀਆਂ ਵੀ ਨਹੀਂ ਉਹ ਐਡ ਕਰਵਾ ਕੇ ਉਹਨੂੰ ਜਿਹੜਾ ਅੰਦਰ ਫਸਾਉਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਇਹ ਅੰਦਰੋਂ ਨਿਕਲ ਨਾ ਪਾਵੇ, ਇਹਦੀ ਕਦੇ ਜ਼ਮਾਨਤ ਨਾ ਹੋ ਪਾਵੇ। ਤਾਂ ਜਿਹੜੇ ਬੰਦੇ ਸ਼ਰੇਆਮ ਜਿਨ੍ਹਾਂ ਦੀ ਵੀਡੀਓ ਤੱਕ ਵਾਇਰਲ ਹੋ ਰਹੀ ਆ, ਜਿਹੜੇ ਉਸ ਵਕੀਲ ਨੂੰ ਇਕੱਲੇ ਨੂੰ ਮਾਰ ਰਹੇ ਆ, ਇੰਨੇ ਜਾਣੇ ਵਕੀਲ ਰਲ ਕੇ, ਤਾਂ ਕੀ ਉਹਨਾਂ ਤੇ ਕੋਈ ਕ੍ਰੋਸ ਪਰਚਾ ਨਹੀਂ ਬਣਦਾ? ਕੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਬਣਦੀ? ਇੱਕ ਕਹਿੰਦੇ ਆ ਨਾ ਜਦੋਂ ਕੋਈ ਵੱਡਾ ਬੰਦਾ ਬੈਠਾ ਹੋਵੇ ਉਹਦੇ ਸਾਹਮਣੇ ਜੇ ਕੋਈ ਲੜ ਪੈਣ ਤਾਂ ਉਹਦੀ ਇੱਕ ਤੌਹੀਨ ਹੋ ਜਾਂਦੀ ਆ। ਜੇ ਕੋਈ ਸਿਆਣਾ ਬੰਦਾ ਬੈਠਾ ਹੋਵੇ ਜਿਹੜਾ ਕੋਈ ਫੈਸਲਾ ਕਰਾਉਂਦਾ ਹੋਵੇ ਉਹਦੇ ਥੱਲੇ ਵਾਲੇ ਬੰਦੇ ਲੜ ਪੈਣ ਨਾ, ਉਹਦੀ ਇੱਕ ਬੇਇੱਜ਼ਤੀ ਹੋ ਜਾਂਦੀ ਬਹੁਤ ਵੱਡੀ ਵੀ ਭਾਈ ਤੁਸੀਂ ਉਹਦੀ ਵੈਲਿਊ ਨਹੀਂ ਮੰਨਦੇ। ਤਾਂ ਮੈਂ ਕਹਿੰਦਾ ਇਹ ਸੁਪਰੀਮ ਕੋਰਟ ਦੀ ਬਹੁਤ ਵੱਡੀ ਮੈਂ ਤੌਹੀਨ ਮੰਨਦਾ, ਇਹ ਹਾਈ ਕੋਰਟ ਦੀ ਵੀ ਬਹੁਤ ਵੱਡੀ ਤੌਹੀਨ ਮੰਨਦਾ, ਜਿਹੜੇ ਉਸ ਦੇ ਵਿਹੜੇ ਦੇ ਵਿੱਚ ਜਿੱਥੇ ਵੱਡੇ ਵੱਡੇ ਜੱਜ ਇੱਕ ਫੈਸਲੇ ਕਰਦੇ ਹੋਣ, ਫੈਸਲੇ ਸੁਣਾਉਂਦੇ ਹੋਣ, ਉਹਨਾਂ ਦੇ ਵਿਹੜੇ ਦੇ ਵਿੱਚ ਇੱਕ ਵਕੀਲਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਹੋਵੇ, ਉਹਨੂੰ ਮਾਰਿਆ ਗਿਆ ਹੋਵੇ। ਉਲਟਾ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਦੇ ਤੇ ਇੱਕ ਜਿਹੜਾ ਨਜਾਇਜ਼ ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਤੇ ਕੀ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸ ਵਕੀਲ ਦੇ ਉੱਪਰ ਕੁੱਟਮਾਰ ਹੋਈ, ਤਾਂ ਜਿਹੜੇ ਹਜੂਮ ਦੇ ਵੱਲੋਂ ਵਕੀਲਾਂ ਦੇ ਹਜੂਮ ਦੇ ਵੱਲੋਂ ਉਹਨੂੰ ਕੁੱਟਿਆ ਜਾ ਰਿਹਾ, ਉਹ 1-2 ਜਾਣਿਆਂ ਦਾ 2-4 ਜਾਣਿਆਂ ਦਾ ਕੋਈ ਗਿਲਾ ਸ਼ਿਕਵਾ ਹੋ ਸਕਦਾ, ਪਰ ਇੰਨੇ ਲੋਕਾਂ ਦੇ ਵੱਲੋਂ ਕੁੱਟਣ ਨੂੰ ਕੀ ਮੰਨਦੇ ਹੋ ਤੁਸੀਂ? ਦੇਖੋ ਜੀ ਇਹਨੂੰ ਤਾਂ ਇੱਕ ਹਿਸਾਬ ਦਾ ਗੁੰਡਾਗਰਦੀ ਕਹਿ ਸਕਦੇ ਆਪਾਂ। ਮੈਂ ਕਹਿੰਦਾ ਵੀ ਜੇ ਤੁਹਾਡੀ ਕਿਸੇ ਨਾਲ ਤਕਰਾਰਬਾਜੀ, ਮੇਰਾ ਕਿਸੇ ਨਾਲ ਝਗੜਾ ਹੋ ਗਿਆ, ਮੇਰੇ ਸਿਰ ਤੋਂ ਪਾਣੀ ਲੰਘ ਗਿਆ, ਮੈਨੂੰ ਲੜਨਾ ਪੈ ਰਿਹਾ ਉਸ ਬੰਦੇ ਨਾਲ, ਮੈਂ ਉਹਦੇ ਨਾਲ ਇਕੱਲਾ ਟਕਰਾਅ ਕਰ ਸਕਦਾ, ਮੈਂ ਉਹਦੇ ਨਾਲ ਲੜ ਸਕਦਾ, ਮੈਂ ਉਹਦੇ ਨਾਲ ਉਹ ਚੀਜ਼ ਦਾ ਕਿਸੇ ਸਮਝ 'ਚ ਆਉਂਦੀ ਆ। ਜੇ ਕਿਸੇ ਦੀ ਤਕਰਾਰਬਾਜੀ ਸੀਗੀ ਉਸ ਵੀਰ ਭਰਾ ਨਾਲ ਦੇਖੋ, ਤਾਂ ਉਹ ਉਹਦੇ ਨਾਲ ਉਲਝ ਜਾਂਦਾ, ਇੱਕ ਸਮਝ 'ਚ ਆਉਂਦੀ ਸੀ ਗੱਲ ਵੀ ਦੋ ਜਾਣੇ ਆਪਸ ਵਿੱਚ ਹੀ ਉਲਝ ਪਏ। ਕਿੱਥੋਂ ਤੁਹਾਨੂੰ ਸਮਝ ਆਉਂਦਾ ਹੈ ਵੀ ਇੱਕ ਪਾਸੇ ਇੱਕ ਬੰਦਾ ਹੋਵੇ, ਇੱਕ ਪਾਸੇ 30-35 ਬੰਦੇ ਉਹਦੇ ਗਲ ਪੈ ਰਹੇ ਹੋਣ, ਉਹਨੂੰ ਧੱਕੇ ਮਾਰ ਰਹੇ ਹੋਣ, ਉਹਨੂੰ ਠੁੱਡੇ ਮਾਰ ਰਹੇ ਹੋਣ? ਉਹ ਕਿੱਥੇ ਸਾਨੂੰ ਸਮਝ ਆਉਂਦੀ ਆ ਵੀ ਕਿੱਥੇ ਕੋਈ ਇਨਸਾਨੀਅਤ ਹੈ ਉਹਦੇ ਵਿੱਚ? ਮੈਂ ਦੇਖੋ ਇੱਕ ਸਭ ਤੋਂ ਵੱਡੀ ਹੋਰ ਵੀ ਗੱਲ ਦੱਸਦਾ, ਸਾਡੇ ਪੱਗਾਂ ਵਾਲੇ ਵੀਰ ਸਾਡੇ ਉਸ ਮਹਿਕਮੇ ਦੇ ਵਿੱਚ ਵੀ ਹੈਗੇ ਆ, ਸ਼ਾਇਦ ਉਹਨਾਂ ਵਕੀਲਾਂ ਤੋਂ ਡਰਦੇ ਜਾਂ ਮੰਨ ਲਓ ਆਪਣੀਆਂ ਯੂਨੀਅਨਾਂ ਤੋਂ ਡਰਦੇ ਜਾਂ ਕਿਸੇ ਤੋਂ ਡਰਦੇ, ਮੈਨੂੰ ਨਹੀਂ ਪਤਾ ਕਿਉਂ ਨਹੀਂ ਬੋਲ ਰਹੇ, ਪਰ ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਉਸ ਵੀਰ ਦਾ ਸਾਥ ਦੇਣਾ ਚਾਹੀਦਾ। ਦੇਖੋ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਆ, ਹਾਂ ਜਿੱਥੇ ਉਸ ਭਰਾ ਦੀ ਕੋਈ ਗਲਤੀ ਸਾਬਤ ਹੁੰਦੀ ਆ ਵੀ ਉਸ ਵਕੀਲ ਸਾਹਿਬ ਦੀ ਆਹ ਗਲਤੀ ਆ ਭਾਈ, ਉੱਥੇ ਉਹਨੂੰ ਉਹਦੀ ਬਣਦੀ ਸਜ਼ਾ ਕੋਰਟ ਦੇ ਸਕਦਾ, ਜਾਂ ਉੱਥੇ ਉਹਨੂੰ ਸਾਰੇ ਜਾਣੇ ਕਹਿ ਸਕਦੇ ਆ ਵੀ ਭਾਈ ਸਿੰਘਾ ਤੇਰੀ ਆਹ ਗਲਤੀ ਸੀ, ਇੱਥੇ ਤੂੰ ਆਹ ਸਜ਼ਾ ਦਾ ਹੱਕਦਾਰ ਹੈਗਾ। ਪਰ ਇਹ ਨਹੀਂ ਵੀ ਉਹਦੀ ਸ਼ਰੇ ਲੋਕਾਂ ਦੇ ਸਾਹਮਣੇ ਉਹਦੀ ਇੱਜ਼ਤ ਰੋਲੋ, ਉਹਨੂੰ 35-35 ਜਾਣੇ ਕੁੱਟੋ ਮਾਰੋ। ਫਿਰ ਤਾਂ ਸਾਨੂੰ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ। ਫਿਰ ਜੇ ਅਸੀਂ ਖੁਦ ਇੱਕ ਦਿਖਾ ਦਿੱਤਾ ਲੋਕਾਂ ਨੂੰ ਵੀ ਅਸੀਂ ਕਚਹਿਰੀਆਂ ਦੇ ਵਿੱਚ ਅਸੀਂ ਇੱਦਾਂ ਕਿਸੇ ਨੂੰ ਸਜ਼ਾ ਦਿੰਨੇ, ਫਿਰ ਤਾਂ ਜੱਜਾਂ ਸਾਹਿਬਾਂ ਨੂੰ ਉੱਥੋਂ ਛੁੱਟੀ ਦਿਓ ਤੇ ਇਕੱਲੇ ਵਕੀਲ ਹੀ ਭਾਈ ਉੱਥੇ ਜਦੋਂ ਤੁਹਾਡੇ ਕੋਲ ਆਇਆ ਕਰੂ, ਤੁਹਾਨੂੰ ਲੱਗੇ ਬੰਦਾ ਗਲਤ ਆ, ਉਹਨੂੰ ਸਾਰੇ ਵਕੀਲ ਇਕੱਠੇ ਹੋ ਕੇ ਕੁੱਟ ਦਿਆ ਕਰੋ, ਫੈਸਲਾ ਕਰ ਦਿਆ ਕਰੋ, ਗੱਲ ਖਤਮ ਹੋ ਜਾ ਕਰੂ ਉੱਥੇ।
ਤੇ ਹੁਣ ਕੀ ਲੱਗਦਾ ਕਿ ਜਥੇਬੰਦੀਆਂ ਦੇ ਵੱਲੋਂ ਅਗਲਾ ਪ੍ਰੋਗਰਾਮ ਕਿੱਦਾਂ ਦਾ ਕਿਵੇਂ ਦਿੱਤਾ ਜਾ ਸਕਦਾ, ਸਮਰਥਨ ਚੋਂ ਤੁਸੀਂ ਉਹਨਾਂ ਦੇ? ਬਿਲਕੁਲ ਜੀ ਬਿਲਕੁਲ। ਮੈਂ ਰਾਤ ਇੱਕ ਭੈਣ ਜੀ ਵਕੀਲ ਸੀ ਇੱਕ ਸਾਡੇ ਨਾਲ ਹੋਰ ਵੀਰ ਸੀਗੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਚਲੋ ਉਹਨਾਂ ਨੂੰ ਵੀ ਬੜੀ ਥ੍ਰੈਟ ਆ, ਪਰ ਮੈਂ ਸਲੂਟ ਕਰਦਾ ਉਸ ਭੈਣ ਵਕੀਲ ਨੂੰ ਵੀ ਤੇ ਉਸ ਵੀਰ ਨੂੰ। ਮੈਂ ਕਹਿੰਦਾ ਵੀ ਉਹਨਾਂ ਨੂੰ ਮੈਂ ਮਰਦੀ ਕਹੂੰਗਾ ਅਸਲੀ, ਕਿਉਂਕਿ ਉਹ ਸਾਰੇ ਉਸ ਹਜੂਮ ਦੇ ਵਿੱਚੋਂ ਨਿਕਲ ਕੇ ਆਪਣੇ ਕੋਲ ਇੱਥੇ ਪਹੁੰਚਦੇ ਆ ਇਸ ਡੇਰੇ ਤੇ, ਤਾਂ ਉਹਨਾਂ ਨੇ ਇੱਕ ਦੱਸਿਆ ਵੀ ਆਹ ਕੁਝ ਹੋ ਰਿਹਾ ਆ, ਤੇ ਅਸੀਂ ਉਸ ਵੀਰ ਨੂੰ ਵਕੀਲ ਨੂੰ ਜਿਹੜਾ ਥਾਣੇ ਦੇ ਵਿੱਚ ਮਿਲ ਕੇ ਆਏ ਹੋਏ ਆ, ਤੇ ਉਹਨੇ ਇੱਕ ਟਾਇਲਟ ਦਾ ਪਾਣੀ ਤੱਕ ਉਹਨੂੰ ਪੀਣ ਨੂੰ ਮਿਲਿਆ ਉੱਥੇ, ਤਾਂ ਬੜੀ ਵੱਡੀ ਤਰਾਸਦੀ ਸੀ। ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਸਾਨੂੰ ਵੀ ਬੜੀ ਥ੍ਰੈਟ ਆ। ਤੇ ਮੈਂ ਉਸ ਭੈਣ ਨੂੰ ਸਜਦਾ ਕੀਤਾ ਵੀ ਸਲੂਟ ਆ ਤੁਹਾਨੂੰ, ਇੱਕ ਤੁਸੀਂ ਅਸਲੀ ਇਨਸਾਨ ਹੋ। ਕਹਿੰਦੇ ਦੇਖੋ ਧਰਮ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਬੰਦਾ ਬਣਦਾ, ਇਨਸਾਨੀਅਤ ਆ, ਤਾਂ ਉਹ ਸਿੱਖ ਸਭ ਤੋਂ ਵੱਡੀ ਗੱਲ ਆ। ਵੈਸੇ ਤਾਂ ਇਹ ਧਰਮ ਜਿਹੜੇ ਬਣਾਏ ਆਪਣੇ ਲੋਕਾਂ ਦੇ ਬਣਾਏ ਆ, ਪਰ ਸਭ ਤੋਂ ਪਹਿਲਾਂ ਬੰਦਾ ਇਨਸਾਨ ਆ। ਦੁਨਿਆਵੀ ਤੌਰ ਤੇ ਉਹ ਸਿੱਖ ਧਰਮ ਤੋਂ ਵੀ ਨਹੀਂ ਸੀ, ਪਰ ਮੈਨੂੰ ਬੜੀ ਇਹ ਚੀਜ਼ ਦੀ ਖੁਸ਼ੀ ਹੋਈ ਆ ਵੀ ਜਿਹੜੀ ਉਹ ਭੈਣ ਐਡਾ ਉਹਨਾਂ ਦਾ ਜਜ਼ਬਾ, ਉਹ ਰਾਤ ਸਾਡੇ ਕੋਲ ਤਕਰੀਬਨ 11 ਵਜੇ ਤੱਕ ਮੇਰੇ ਕੋਲ ਇੱਥੇ ਬੈਠੇ ਰਹੇ। ਫਿਰ ਮੈਂ ਜਿਹੜੇ ਆਪਣੇ ਸਿੰਘ ਆ ਉਹਨਾਂ ਨਾਲ ਰਾਬਤਾ ਕੀਤਾ ਵੀ ਭਾਈ ਆ ਵਕੀਲ ਅਬਾਸੀ ਨੂੰ ਇੱਕ ਵਕੀਲਾਂ ਦੇ ਹਜੂਮ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ, ਤੇ ਉੱਪਰੋਂ ਜਿਹੜਾ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਕਰ ਦਿੱਤੇ ਜਾਂਦੇ ਨੇ, ਰਿਮਾਂਡ ਲੈ ਲਿਆ ਜਾਂਦਾ ਹੈ। ਕੀ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਨਿਆਂ ਪ੍ਰਣਾਲੀ ਦੇ ਵਿੱਚ ਬਣਦਾ ਸੀ ਕਿ ਇੱਕ ਪਾਸੇ ਕੁੱਟਮਾਰ ਕੀਤੀ ਜਾਂਦੀ ਤੇ ਦੂਜੇ ਪਾਸੇ ਇਦਾਂ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ? ਦੇਖੋ ਜੀ ਸਭ ਤੋਂ ਵੱਡਾ ਵੈਸੇ ਕਹਿੰਦੇ ਆ ਨਾ, ਇਹ ਇੱਕ ਤਸਵੀਰ ਦਿਖਾਈ ਹੈ। ਅਸੀਂ ਕਹਿੰਦੇ ਹੁੰਦੇ ਸਾਨੂੰ ਕਿਤੇ ਨਿਆਂ ਨਹੀਂ ਮਿਲ ਸਕਦਾ, ਤੇ ਸਾਰੇ ਕਹਿੰਦੇ ਆ ਵੀ ਨਹੀਂ ਇਦਾਂ ਕਿੱਦਾਂ। ਬਹੁਤ ਲੋਕ ਮੰਨਦੇ ਨਹੀਂ ਹੈਗੇ, ਜਿੱਦਾਂ ਮੇਰਾ ਵੀ ਭਾਈ ਆਪਣਾ ਧੰਨਾ ਕਹਿ ਦਿੰਦਾ ਹੁੰਦਾ, ਗੱਲ ਤੂੰ ਵੀ ਕਾਨੂੰਨ ਕਈ ਵਾਰੀ ਕਰਨ ਲੱਗ ਜਾਂਦਾ ਵੀ ਕਾਨੂੰਨ ਕਿੱਥੇ ਆ। ਤੇ ਉਹ ਗੱਲ ਸਹੀ ਗੱਲ ਹੈ ਵੀ ਸਾਡੇ ਲਈ ਕਾਨੂੰਨ ਇਨਸਾਨਾਂ ਲਈ ਸਹੀ ਲਈ ਕਾਨੂੰਨ ਨਹੀਂ ਹੈ, ਕਾਨੂੰਨ ਹੈਗਾ ਗਲਤ ਲੋਕਾਂ ਲਈ। ਦੇਖੋ ਹੁਣ ਉਹਨਾਂ ਨੇ ਉਹ ਸਾਬਤ ਕਰ ਦਿੱਤਾ ਵੀ ਕਾਨੂੰਨ ਕੀ ਕਰ ਸਕਦਾ, ਸਹੀ ਨੂੰ ਗਲਤ ਕਿਵੇਂ ਬਣਾ ਸਕਦਾ ਤੇ ਗਲਤ ਨੂੰ ਸਹੀ ਕਿੱਦਾਂ ਬਣਾ ਸਕਦਾ। ਉਹ ਤੁਹਾਡੇ ਸਾਹਮਣੇ ਉਹਨਾਂ ਨੇ ਇੱਕ ਫਿਲਮ ਪੇਸ਼ ਕਰਤੀ। ਇੱਕ ਪਾਸੇ ਉਸ ਨੂੰ 30-35 ਜਾਣੇ ਮਾਰਦੇ ਆ, ਕੁੱਟਦੇ ਆ, ਉਹਦੇ ਕੋਲ ਕੋਈ ਵੈਪਨ ਨਹੀਂ, ਉਹਦੇ ਕੋਲ ਕੋਈ ਹਥਿਆਰ ਨਹੀਂ। ਉਸ ਦੇ ਬਾਵਜੂਦ ਜਿਹੜਾ ਤਾਂ ਪਰਚਾ ਬਣਦਾ ਸੀ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ, ਕੁੱਟਮਾਰ ਕੀਤੀ, ਤੇ ਹਾਲਾਂਕਿ ਉਹਦੇ ਜਿਹਦਾ ਨੁਕਸਾਨ ਹੋਇਆ ਉਹਦੇ ਤੇ ਪਰਚੇ ਪਾ ਦਿੱਤੇ ਗਏ, ਸਾਰਾ ਕੁਝ ਉਹਦੇ ਨਾਲ ਕੀਤਾ ਗਿਆ। ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ, ਉਹ ਸਿੰਘ ਦੇ ਤੀਰ ਕਮਾਨ ਪਾਇਆ ਹੋਇਆ ਤੇ ਹੱਥ ਦੇ ਵਿੱਚ ਉਹਦੇ ਕਿਰਪਾਨ ਲੈ ਕੇ ਜਾ ਰਿਹਾ, ਉਹ ਸਿਕਿਉਰਿਟੀ ਗੇਟ ਤੋਂ ਬਾਹਰ ਦੀ ਤਸਵੀਰ ਆ, ਕਿਉਂਕਿ ਉਹ ਇੱਕ ਗੁਰਸਿੱਖ ਆ, ਨਿਹੰਗ ਸਿੰਘ ਵੀਰ ਆ, ਸਜਿਆ ਹੋਇਆ ਸਿੰਘ ਆ। ਉਹ ਜਦੋਂ ਅੰਦਰ ਜਾਂਦਾ ਹੈ ਕੋਰਟ ਦੇ ਵਿੱਚ ਤਾਂ ਉਹਦੇ ਜਿਹੜੇ ਉਹ ਹਥਿਆਰ ਹੁੰਦੇ ਵੱਡੇ, ਉੱਥੇ ਸਿਕਿਉਰਿਟੀ ਜਮ੍ਹਾਂ ਕਰਵਾ ਲੈਂਦੀ ਆ। ਜਦ ਉੱਥੋਂ ਵਾਪਸ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਹਥਿਆਰ ਆ ਜਿਹੜੇ ਵਾਪਸ ਕੈਰੀ ਕਰਦਾ ਆ, ਤੇ ਉਸ ਤੋਂ ਬਾਅਦ ਉਹ ਜਾਂਦਾ। ਪਰ ਸਭ ਤੋਂ ਵੱਡਾ ਸਲੂਟ ਉਸ ਵੀਰ ਨੂੰ ਤਾਂ ਵੀ ਆ, ਨਹੀਂ ਤਾਂ 2-4 ਬੰਦਿਆਂ ਤੋਂ ਦੇਖ ਕੇ ਬੰਦਾ ਡਰ ਜਾਂਦਾ, ਘਬਰਾ ਜਾਂਦਾ। ਤਾਂ ਉਸ ਵੀਰ ਨੇ ਵੀ ਜਿਹੜਾ ਇੰਨੇ ਲੋਕਾਂ ਦਾ ਜਿਹੜਾ ਮੁਕਾਬਲਾ ਕੀਤਾ, ਉਹਦੀ ਜਿੱਤ ਹੈ। ਬਾਕੀ ਜੇ ਕਿਸੇ ਤੋਂ ਦੇਖੋ ਗਲਤੀ ਹਰੇਕ ਤੋਂ ਹੋ ਜਾਂਦੀ ਆ, ਗਲਤੀ ਮੇਰੇ ਤੋਂ ਵੀ ਹੋ ਸਕਦੀ, ਗਲਤੀ ਤੁਹਾਡੇ ਤੋਂ ਵੀ ਹੋ ਸਕਦੀ, ਗਲਤੀ ਹਰੇਕ ਤੋਂ ਕਿਸੇ ਤੋਂ ਵੀ ਹੋ ਸਕਦੀ, ਪਰ ਉਸ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਚਾਹੀਦੀ। ਜੇ ਮੈਂ ਕਹਿੰਦਾ ਵੀ ਉੱਥੇ ਕੋਈ ਵੀ ਐਸਾ ਵਕੀਲ ਨਹੀਂ ਸੀ ਜਿਹੜਾ ਸਿਆਣਾ ਹੁੰਦਾ, ਜਿਹੜਾ ਕਹਿੰਦਾ ਕੋਈ ਗੱਲ ਨਹੀਂ ਭਾਜੀ ਬਹਿ ਕੇ ਗੱਲ ਕਰਦੇ ਹਾਂ, ਜਿਹੜਾ ਕੋਈ ਗੱਲ ਨਹੀਂ ਕਹਿ ਦਿੰਦਾ ਵੀ ਭਾਈ ਆਪਾਂ 4 ਬੰਦੇ ਇਕੱਠੇ ਹੁੰਨੇ ਯਾਰ, ਆਪਾਂ ਬਹਿ ਕੇ ਮਸਲਾ ਨਿਬੇੜ ਲੈਂਦੇ ਹਾਂ। ਇੱਕ ਉਹਦੀ ਪੱਗ ਉਛਾਲੀ ਗਈ, ਇੱਕ ਉਹਦੇ ਨਾਲ ਮਾਰ ਕਟਾਈ। ਔਰ ਸਭ ਤੋਂ ਵੱਡੀ ਉਹ ਗੱਲ ਦੱਸੋ, ਜਿਹੜੀ ਇਹ ਚੀਜ਼ ਸੋਸ਼ਲ ਮੀਡੀਆ 'ਚ ਆਈ, ਉਹਦੀ ਮਾਂ ਇਹ ਤਸਵੀਰਾਂ ਦੇਖ ਰਹੀ ਆ, ਤੇ ਇੱਕ ਮਾਂ ਦੇ ਲਈ ਉਹਦੇ ਬੱਚੇ ਦੇ ਨਾਲ ਇੱਦਾਂ ਦਾ ਵਿਵਹਾਰ ਹੋਣਾ ਉਹਦੇ ਇੱਕ ਮਰਨ ਦੇ ਬਰਾਬਰ ਹੁੰਦਾ। ਤਾਂ ਉਹਦੀ ਮਾਂ ਦੇਖੀ ਨਹੀਂ ਜਾਂਦੀ ਸੀ। ਕੱਲ੍ਹ ਵੀ ਉਹਨਾਂ ਨਾਲ ਰਾਬਤਾ ਹੋਇਆ, ਫੋਨ ਤੇ ਗੱਲਬਾਤ ਹੋਈ, ਉਹਦੀ ਮਾਂ ਬੜੀ ਟੈਨਸ਼ਨ 'ਚ ਤੇ ਬੜੀ ਰੋ ਰਹੀ ਸੀ। ਤਾਂ ਉਹਨਾਂ ਨੂੰ ਵੀ ਹੌਸਲਾ ਦਿੱਤਾ ਵੀ ਮਾਤਾ ਜੀ ਕੋਈ ਚੱਕਰ ਨਹੀਂ, ਤੁਸੀਂ ਬੇਫਿਕਰ ਰਹੋ, ਤੁਸੀਂ ਪਹੁੰਚੋ ਸਾਡੇ ਕੋਲੇ, ਤੇ ਆਪਾਂ ਜੋ ਵੀ ਜਿੱਥੋਂ ਤੱਕ ਤੁਹਾਡੀ ਮਦਦ ਹੋਈ ਆਪਾਂ ਕਰਾਂਗੇ। ਅਸੀਂ ਕਿਸੇ ਤੇ ਆਸਾਨ ਨਹੀਂ ਕਰਦੇ, ਅਸੀਂ ਨਾ ਕਿਸੇ ਤੇ ਆਸਾਨ ਕਰ ਰਹੇ ਹਾਂ, ਨਾ ਮਹਾਰਾਜ ਸਾਡੇ ਤੋਂ ਕਰਾਵੇ। ਸਾਡਾ ਜੋ ਫਰਜ਼ ਬਣਦਾ ਅਸੀਂ ਫਰਜ਼ ਸਮਝਦੇ ਹੋਏ ਆਪਣਾ ਪਛਾਣ ਰਹੇ ਹਾਂ। ਜਿੱਦਾਂ ਮੈਂ ਸਲੂਟ ਕਰਦਾ ਉਹਨਾਂ ਵਕੀਲ ਭੈਣ ਨੂੰ ਔਰ ਵੀਰ ਨੂੰ ਵੀ ਜਿਹੜੇ ਰਾਤ 11-12 ਵਜੇ ਤੱਕ ਸਾਡੇ ਕੋਲ ਬੈਠੇ ਰਹੇ, ਸਲਾਹ ਕਰਦੇ ਰਹੇ। ਫਿਰ ਅਸੀਂ ਬਾਬਾ ਰਾਜਾ ਰਾਜ ਜੀ ਆ ਜਿਹੜੇ, ਉਹਨਾਂ ਨੇ ਬੜਾ ਵੱਡਾ ਸਾਥ ਦਿੱਤਾ। ਉਹਨਾਂ ਨੇ ਵੀ ਰਾਤ ਅਫਸਰ ਸਾਹਿਬਾਨਾਂ ਨੂੰ ਫੋਨ ਵੀ ਲਾ ਦਿੱਤੇ ਸੀ ਵੀ ਭਾਈ ਇਹਦਾ ਅੰਜਾਮ ਫਿਰ ਮਾੜਾ ਹੋਊਗਾ, ਕਿਉਂਕਿ ਆਹ ਚੀਜ਼ ਹੋਈ ਆ ਤੇ ਬੜੀ ਗਲਤ ਹੋਈ ਆ, ਇਹਨੂੰ ਤੁਸੀਂ ਦੇਖੋ, ਇਹਨੂੰ ਤੁਸੀਂ ਕੰਟਰੋਲ ਕਰੋ। ਅਸੀਂ ਇੱਕ ਪ੍ਰੈਸ ਕਾਨਫਰੰਸ ਵੀ ਕਰਾਂਗੇ, ਉਸ ਤੋਂ ਬਾਅਦ ਅਸੀਂ ਕੋਈ ਸਖਤ ਤੇ ਐਕਸ਼ਨ ਉਲੀਕ ਸਕਦੇ ਹਾਂ। ਤੇ ਇਸ ਕਰਕੇ ਮੈਂ ਕਹਿੰਦਾ ਦੇਖੋ, ਜੇ ਉਹੀ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਵੀ ਜੇ ਉਸ ਵੀਰ ਦੀ ਕੋਈ ਗਲਤੀ ਸੀ ਯਾਰ, ਉਹਨੂੰ ਸਜ਼ਾ ਦਵਾ ਦਿੰਦੇ। ਬਾਕੀ ਇੰਨੀਆਂ ਗੱਲਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।